ਸ਼ਰਮਾ ਜੀ ਗੱਲ ਕਰੀਏ ਧੂੰਏਂ ਦੀ। ਦਿੱਲੀ ਨੂੰ ਧੂੰਆਂ ਜਿਹੜਾ ਜਾਂਦਾ ਸੀ, ਕੇਜਰੀਵਾਲ ਸਾਹਿਬ ਅੱਗੇ ਤਾਂ ਕਹਿੰਦੇ ਸੀ ਪੰਜਾਬ ਤੋਂ ਆਉਂਦਾ ਹੈ। ਐਤਕੀ ਆਪਦੀ ਸਰਕਾਰ ਹੈ, ਐਤਕੀ ਮਾਨ ਸਾਹਿਬ ਨੂੰ ਕੋਈ ਲਾਈ ਹੋਣੀ ਹੈ ਸਕੀਮ ਮਾਨ ਸਾਹਿਬ ਨਾਲ ਰਲ ਕੇ। ਬਿਲਕੁਲ ਇੱਕ ਦੀ ਨਵੀਂ ਤਜਵੀਜ਼ ਕੱਢ ਲਈ ਗਈ ਹੈ। ਤਜਵੀਜ਼ ਉਹ ਕਹਿੰਦੇ ਆ ਕਿ ਜਿਵੇਂ ਮਤਲਬ ਕਿ ਨਵੀਂ ਸ਼ਰਾਬ ਪੁਰਾਣੀ ਬੋਤਲ ਹੈ ਨਾ, ਤੇ ਉਹੀ ਫਾਰਮੂਲਾ ਹੈ ਕਿ ਹਾਂ ਉਹਨੂੰ ਨਵੇਂ ਰੰਗ ਦੇ ਵਿੱਚ ਨਵੀਂ ਬੋਤਲ ਚ ਪਾ ਕੇ ਪੁਰਾਣੀ ਸ਼ਰਾਬ ਨੂੰ ਵੇਚਣ ਦੀ ਤਜਵੀਜ਼ ਹੈ। ਸੁਪਰੀਮ ਕੋਰਟ ਨੇ ਇੱਕ ਤਜਵੀਜ਼ ਦਿੱਤੀ ਸੀ ਪਰਾਲੀ ਨੂੰ ਸੰਭਾਲਣ ਦੇ ਲਈ। ਇਹ 2019 ਦਾ ਮਾਮਲਾ ਹੈ। 2019 ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਇਹ ਸੁਝਾਅ ਦਿੱਤਾ ਕਿ ਤੁਸੀਂ ਪਰਾਲੀ ਨੂੰ ਸੰਭਾਲਣ ਦੇ ਲਈ ਕਿਸਾਨਾਂ ਦੇ ਉੱਤੇ ਹੀ ਛੱਡ ਦਿਓ, ਉਹਨਾਂ ਨੂੰ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ 100 ਰੁਪਇਆ ਦੇ ਦਿਓ, ਤਾਂ ਕਿ ਉਹਦਾ ਜਿਹੜਾ ਵਾਧੂ ਤੇਲ ਖਰਚਾ ਆਉਂਦਾ, ਟਰੈਕਟਰ ਦੀ ਕਸਾਈ ਆਉਂਦੀ ਆ, ਦਿਹਾੜੀ ਆਉਂਦੀ ਆ, ਉਹਦੇ ਨਾਲ ਉਹਦਾ ਉਹ ਖਰਚਾ ਬਰਾਬਰ ਆ ਜਾਵੇ, ਤਾਂ ਕਿ ਉਹ ਫੂਕੇ ਨਾ, ਫੂਕਣ ਦੀ ਬਜਾਏ ਉਹਨੂੰ ਵਾਹ ਦੇਵੇ, ਤੇ ਵਾਹੁਣ ਨਾਲ ਜ਼ਮੀਨ ਦੀ ਵੀ ਉਪਜਾਊ ਤਾਕਤ ਵੱਧਦੀ ਆ। ਸੋ ਇਹ 2019 ਦੀ ਤਜਵੀਜ਼ ਸੀ ਕਿ 100 ਰੁਪਇਆ ਪ੍ਰਤੀ ਕੁਆਂਟਲ। ਹੁਣ ਪੰਜਾਬ ਦੇ ਵਿੱਚ ਜਿਹੜਾ ਝੋਨਾ ਹੈ, ਜਿਹੜਾ ਚੌਲ ਹੁੰਦੇ ਨੇ, ਉਹ 25 ਕੁਆਂਟਲ ਨਿਕਲਦੇ ਨੇ ਇੱਕ ਕਿੱਲੇ ਦੇ ਵਿੱਚੋਂ, 1 ਏਕੜ ਦੇ ਵਿੱਚੋਂ। ਸੋ 25 ਕੁਆਂਟਲ ਦਾ ਮਤਲਬ 2500 ਰੁਪਇਆ ਫਿਰ ਬਣਦਾ। ਤੇ ਹੁਣ ਭਗਵੰਤ ਮਾਨ ਹੋਰੀ ਇਹੀ ਤਜਵੀਜ਼ ਲੈ ਕੇ ਆਏ ਨੇ। ਉਹਨਾਂ ਨੇ ਬਕਾਇਦਾ ਕੇਂਦਰ ਦੀ ਜਿਹੜੀ 에ਅਰ ਕੁਆਲਿਟੀ ਕਮਿਸ਼ਨ ਹੈ ਉਸ ਨੂੰ ਇਹ ਤਜਵੀਜ਼ ਬਣਾ ਕੇ ਭੇਜੀ ਹੈ ਕਿ ਪੰਜਾਬ ਦੇ ਅੰਦਰ ਹਰ ਕਿਸਾਨ ਨੂੰ ਉਹਦੇ ਮਤਲਬ ਕਿ 2500 ਰੁਪਇਆ ਉਹਦੇ ਪਿੱਛੇ ਦਿੱਤਾ ਜਾਵੇ 1 ਏਕੜ ਪਿੱਛੇ ਜੀ। ਸੋ ਉਹਨਾਂ ਨੇ ਏਕੜ ਵਾਲੀ ਕੱਢ ਲਈ ਔਸਤ। ਸੋ ਉਸ ਹਵਾਲੇ ਨਾਲ ਉਹਨਾਂ ਨੇ ਪ੍ਰਤੀ ਕੁਆਂਟਲ ਨਹੀਂ ਕਿਹਾ, ਉਹ ਕਹਿੰਦੇ ਕਿ 1 ਏਕੜ ਪਿੱਛੇ 2500 ਰੁਪਇਆ ਹਰ ਕਿਸਾਨ ਨੂੰ। ਉਹਨਾਂ ਨੇ ਨਾਲ ਅੱਗੇ ਹੋਰ ਚੀਜ਼ ਜੋੜੀ, ਉਹ ਕਹਿੰਦੇ ਜੀ ਇਹਦੇ ਲਈ 1500 ਰੁਪਇਆ ਕੇਂਦਰ ਦੇਵੇ ਤੇ ਪਿੱਛੇ ਬਚਿਆ 1000 ਰੁਪਇਆ ਉਹ ਅਸੀਂ ਦੋਏ ਸੂਬੇ ਵੰਡ ਲਾਂਗੇ ਆਪਸ ਚ। 500 ਅਸੀਂ ਪਾ ਦਿਆ ਕਰਾਂਗੇ, 500 ਦਿੱਲੀ ਵਾਲੀ ਸਰਕਾਰ ਪਾ ਦੂਗੀ। ਅਰਵਿੰਦ ਕੇਜਰੀਵਾਲ ਹੁਣ ਜਿਹੜਾ 500 ਰੁਪਇਆ ਪਾਉਣ ਲਈ ਤਿਆਰ ਹੋਏ ਨੇ ਪ੍ਰਤੀ ਏਕੜ, ਕੀ ਇਹ ਪਹਿਲੀਆਂ ਸਰਕਾਰਾਂ ਸਮੇਂ ਤਿਆਰ ਸੀ? ਜਾਂ ਧੂਆਂ ਤਾਂ ਹਰਿਆਣੇ ਤੋਂ ਵੀ ਆਉਂਦਾ ਹੋਏਗਾ, ਫਿਰ ਹਰਿਆਣੇ ਨੂੰ ਵੀ 500 ਰੁਪਇਆ ਪ੍ਰਤੀ ਏਕੜ ਦੇਣਗੇ ਕਿ ਹਾਂ ਅਸੀਂ 500 ਰੁਪਇਆ ਉੱਥੇ ਵੀ ਹਿੱਸਾ ਪਾਉਂਦੇ ਹਾਂ? ਇਹ ਸਵਾਲ ਖੜਾ। ਸੋ ਇਹ ਕੀ ਸਿਰਫ ਤੇ ਸਿਰਫ ਮਤਲਬ ਕਿ ਆਪਣੀ ਪਾਰਟੀ ਦੀ ਸ਼ਾਖ ਨੂੰ ਵਧਾਉਣ ਦਾ, ਲੋਕਾਂ ਨਾਲ ਖੇਲਣ ਦਾ ਖੇਡ ਤਾਂ ਨਹੀਂ, ਕਿਉਂਕਿ ਕੇਂਦਰ ਨੇ ਨਹੀਂ ਹੱਥ ਫੜਾਉਣਾ। ਕੇਂਦਰ ਦੀ ਨੀਅਤ ਪਹਿਲਾਂ ਵੀ ਇਸ ਮਸਲੇ ਸਾਫ਼ ਨਹੀਂ ਰਹੀ। ਜੇ ਨੀਅਤ ਸਾਫ਼ ਹੁੰਦੀ ਤਾਂ 2019 ਦੀ ਕੋਰਟ ਦੀ ਉਹਨਾਂ ਲਈ ਹੁਕਮ ਸੀਗਾ, ਕਿਉਂ ਨਹੀਂ ਉਹਨੂੰ ਅਮਲੀਜਾਮਾ ਅਪਣਾਇਆ? 2019 ਤੋਂ ਲੈ ਕੇ 2022 ਆ ਗਿਆ। ਹੋਰ ਛੱਡੋ, 1200 ਦੇ ਕਰੀਬ ਕਰੋੜ ਰੁਪਈਆ ਜਿਹੜਾ ਕੇਂਦਰ ਨੇ ਮਸ਼ੀਨਾਂ ਦੇ ਉੱਤੇ ਖਰਚਿਆ ਪੰਜਾਬ ਦੇ ਵਿੱਚ, ਉਹ ਕਾਮਯਾਬ ਨਹੀਂ ਹੋਈਆਂ ਕਿ ਮਸ਼ੀਨਾਂ ਰਾਹੀਂ ਉਹਨਾਂ ਨੂੰ ਸਾਂਭ ਲਾਂਗੇ ਜੀ ਅਸੀਂ, ਨਵੀਂ ਬਾਇਓ ਪਲਾਂਟ ਲੱਗ ਜਾਣਗੇ ਜੀ, ਪਰਾਲੀ ਸੰਭਾਲੀ ਜਾਊਗੀ। ਉਹਦੇ ਪਰ ਕੰਮ ਹੀ ਨਹੀਂ ਹੋ ਸਕਿਆ। ਸੋ ਉੱਥੇ ਦਾ ਉੱਥੇ ਫਸਿਆ ਰਹਿ ਗਿਆ। ਪਰ ਹੁਣ ਕੁੱਲ ਜਿਹੜਾ ਮਸਲਾ ਖੜਾ, ਤੁਸੀਂ ਉਹ ਦੇਖੋ ਕਿ 73 ਲੱਖ ਏਕੜ ਲਗਭਗ ਇਸ ਵਾਰ ਜਿਹੜੀ ਝੋਨੇ ਦੀ ਬਿਜਾਈ ਹੋਈ ਹੈ, ਜਿਹਦੇ ਵਿੱਚ 73 ਲੱਖ ਏਕੜ ਹੈ, ਤੇ ਉਹਦੇ ਵਿੱਚੋਂ 1825 ਕਰੋੜ ਰੁਪਏ ਦੀ ਨਗਦ ਸਬਸਿਡੀ ਬਣਦੀ ਹੈ। ਫਿਰ ਹੁਣ ਜੇ 2500 ਰੁਪਏ ਦੇ ਹਿਸਾਬ ਨਾਲ ਲਾਉਣੀ ਆ ਤਾਂ 1825 ਕਰੋੜ ਬਣਦਾ। ਉਹਦੇ ਵਿੱਚੋਂ ਹੁਣ 1095 ਕਰੋੜ ਕੇਂਦਰ ਨੇ ਦੇਣਾ ਤੇ 730 ਕਰੋੜ ਦੋਏ ਸੂਬਿਆਂ ਦੇ ਹਿੱਸੇ ਆਉਂਦਾ। ਮਤਲਬ 365 ਪੰਜਾਬ ਦਾ, 365 ਦਿੱਲੀ ਦਾ। ਇੱਕ ਪਾਸੇ ਤੁਸੀਂ ਕਰਜ਼ੇ ਲੈ ਕੇ ਸੂਬਾ ਚਲਾ ਰਹੇ ਹੋ, ਬਿਜਲੀ ਵਾਲਾ ਮਸਲਾ ਫਸਿਆ ਹੈ, ਪ੍ਰਾਈਵੇਟ ਥਰਮਲ ਪਲਾਂਟਾਂ ਤੁਸੀਂ ਬੋਲਦੇ ਨਹੀਂ, ਸਾਡਾ ਜਿਹੜਾ ਬਿਜਲੀ ਵਾਲਾ ਵਿਭਾਗ ਹੈ ਪਾਵਰਕੌਮ, ਉਹਦਾ ਪੱਠਾ ਬੈਠਣ ਨੂੰ ਤਿਆਰ ਹੈ। ਜਦੋਂ ਉਹਦਾ ਪੱਠਾ ਬੈਠ ਗਿਆ ਤਾਂ ਪੰਜਾਬ ਦੇ ਵਿੱਚ ਬਿਜਲੀ ਗੁੱਲ ਹੋਣ ਦਾ ਖਤਰਾ ਖੜਾ। ਸੋ 3500 ਕਰੋੜ ਦਾ ਤੁਸੀਂ ਮਤਲਬ ਕਿ ਕਹਿ ਰਹੇ ਹੋ ਕਿ ਹਾਂ ਅਸੀਂ 35000 ਕਰੋੜ ਦਾ ਅਸੀਂ ਕਰਜ਼ਾ ਲੈਣਾ ਜੀ ਸਾਲਾਨਾ। ਸੋ ਇਹ ਜਿਹੜੀਆਂ ਤਜਵੀਜ਼ਾਂ ਨੇ ਉਹਦੇ ਵਿੱਚ ਨਵੀਂ ਮਦ ਜੋੜ ਕੇ ਕੀ ਸਿਰਫ ਇਹ ਕਿਸਾਨਾਂ ਨੂੰ ਭਰਮਾਉਣ ਲਈ ਹੈ? ਕਿਉਂਕਿ ਸਵਾਲ ਇਹ ਹੈ ਕਿ ਜੇਕਰ ਤੁਸੀਂ ਪੁਰਾਣਾ ਫਾਰਮੂਲਾ ਲਾਗੂ ਕਰ ਰਹੇ ਹੋ ਪ੍ਰਵੀਨ ਜੀ, ਤਾਂ 2019 ਦੇ ਵਿੱਚ 100 ਰੁਪਈਆ ਸੀ, ਔਰ ਉਸ ਸਮੇਂ ਵੀ 100 ਰੁਪਈਆ ਕਹਿ ਕੇ ਸੀ ਕਿ ਇਹਦੇ ਨਾਲ ਭਾਈ ਕਿਸਾਨ ਬਰਾਬਰੀ ਤੇ ਰਹੂਗਾ, ਉਹਨੂੰ ਫਾਇਦਾ ਨਹੀਂ ਹੋਣ ਲੱਗਿਆ ਕੋਈ। ਪਰ 2019 ਤੋਂ ਲੈ ਕੇ 2022 ਤੱਕ ਡੀਜ਼ਲ ਦੇ ਭਾਅ ਕਿੱਥੇ ਵਧੇ? ਬਿਲਕੁਲ ਜੀ। ਤੇ ਉਹਦੇ ਨਾਲ ਕਿਸਾਨ ਤੇ ਖਰਚਾ ਤਾਂ ਨਵਾਂ ਵਧਣ ਦਾ ਖਤਰਾ ਖੜਾ। ਸੋ ਪਰ ਇੱਕ ਪਾਸੇ ਆਹ ਮਸਲਾ ਖੜਾ, ਦੂਏ ਪਾਸੇ ਪੰਜਾਬ ਦੇ ਸਿਰ ਦੇ ਉੱਤੇ ਜ਼ਮੀਨ ਘਟਣ ਔਰ ਪਾਣੀ ਘਟਣ ਦਾ ਮਾਮਲਾ ਖੜਾ। ਤਾਜੀ ਰਿਪੋਰਟ ਹੈ ਪ੍ਰਵੀਨ ਜੀ ਕਿ ਪੰਜਾਬ ਦੇ ਵਿੱਚ ਲਗਾਤਾਰ ਖੇਤੀ ਹੇਠਲੀ ਜ਼ਮੀਨ ਘਟਦੀ ਜਾ ਰਹੀ ਆ। ਸ਼ਹਿਰੀਕਰਨ ਦੇ ਨਾਂ ਦੇ ਉੱਤੇ ਪਿਛਲੇ 10 ਸਾਲਾਂ ਦੇ ਵਿੱਚ 2.82 ਲੱਖ ਏਕੜ ਜ਼ਮੀਨ ਘਟ ਗਈ ਹੈ। ਇਹ ਅੰਕੜੇ ਬਹੁਤ ਵੱਡੇ ਨੇ। ਮਤਲਬ ਜੇਕਰ ਤੁਸੀਂ ਗੌਰ ਕਰੋ ਤਾਂ 2010 ਤੋਂ ਲੈ ਕੇ 2020-21 ਤੱਕ ਪਿਛਲੇ 10 ਸਾਲਾਂ ਦੇ ਵਿੱਚ 1,13,064 ਹੈਕਟੇਅਰ ਮਤਲਬ ਕਿ ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਹੈ ਉਹ ਖੇਤਾਂ ਹੇਠੋਂ ਨਿਕਲ ਕੇ ਕਲੋਨੀਆਂ 'ਚ ਬਦਲ ਗਈ। ਜੇ ਹੈਕਟਰ ਨੂੰ ਤੁਸੀਂ ਏਕੜਾਂ 'ਚ ਹਿਸਾਬ ਲਾਉਣਾ ਹੋਵੇ ਤਾਂ ਦੁੱਗਣੇ ਤੋਂ ਵੱਧ ਬਣਦੀ ਆ, ਲਗਭਗ 2,82,660 ਏਕੜ। ਸੋ ਇਹ ਪਿਛਲੇ 10 ਸਾਲਾਂ 'ਚ ਇੰਨੀ ਜ਼ਮੀਨ ਖੇਤਾਂ ਥੱਲੇ ਨਿਕਲ ਚੁੱਕੀ ਆ। ਉਹਦੇ ਨਾਲ ਸਾਡੇ ਝਾੜ ਦਾ ਵੀ ਅਸਰ ਪੈਣਾ, ਤੇ ਦੂਸਰੇ ਪਾਸੇ ਪਾਣੀ ਲਗਾਤਾਰ ਧਰਤੀ ਹੇਠਲਾ ਥੱਲੇ ਜਾ ਰਿਹਾ। ਸੋ ਜ਼ਮੀਨ ਵੀ ਸਾਡੀ ਖੁਸ ਰਹੀ ਆ,
ਉਹਦੇ ਨਾਲ ਪੰਜਾਬ ਦੇ ਵਾਤਾਵਰਣ ਤੇ ਵੀ ਅਸਰ ਪੈ ਰਿਹਾ ਹੈ, ਕਿਉਂਕਿ ਜਿੰਨੀਆਂ ਕਲੋਨੀਆਂ ਉਸਰਨਗੀਆਂ ਉਹਨਾਂ ਸੀਮੈਂਟ ਦੇ ਜੰਗਲ ਉਸਰਨਗੇ, ਉਹਨਾਂ ਵਾਤਾਵਰਣ ਵੀ ਖਰਾਬ ਹੋਣਾ, ਆਬੋ ਹਵਾ ਵੀ ਖਰਾਬ ਹੋਣੀ, ਤੇ ਦੂਸਰੇ ਪਾਸੇ ਪਾਣੀ ਵੀ ਨਹੀਂ ਅਸੀਂ ਸਾਂਭ ਪਾ ਰਹੇ, ਜ਼ਮੀਨ ਵੀ ਨਹੀਂ ਸਾਂਭ ਪਾ ਰਹੇ, ਕਿਉਂਕਿ ਇਹਦੇ ਵਿੱਚ ਵੱਡੇ ਘਰਾਣੇ, ਉਦਯੋਗਿਕ ਘਰਾਣੇ ਤੇ ਉਹਦੇ ਨਾਲ ਨਾਲ ਰਾਜਨੀਤਿਕ ਘਰਾਣੇ ਨੇ ਜਿਹੜੇ ਅੱਜ ਕੱਲ੍ਹ ਪੰਜਾਬ 'ਚ ਸੀਮੈਂਟ ਦੇ ਜੰਗਲ ਉਸਾਰਨ 'ਚ ਲੱਗੇ ਨੇ। ਸੋ ਇਹ ਵੀ ਇੱਕ ਵੱਡੀ ਕਹਾਣੀ। ਜੇਕਰ ਤੁਸੀਂ ਗੱਲ ਕਰੋ ਤਾਂ ਫਰੀਦਕੋਟ ਜ਼ਿਲ੍ਹਾ, ਤਰਨਤਾਰਨ ਜ਼ਿਲ੍ਹਾ, ਕਪੂਰਥਲਾ ਜ਼ਿਲ੍ਹਾ, ਇਹ ਉਹ 3 ਜ਼ਿਲ੍ਹੇ ਨੇ ਜਿੱਥੇ ਸਭ ਤੋਂ ਘੱਟ ਜ਼ਮੀਨ ਮਤਲਬ ਗਈ ਆ ਕਲੋਨੀਆਂ ਨੂੰ, ਪਰ ਉੱਥੇ ਵੀ ਫਰੀਦਕੋਟ 'ਚ 572, ਮਤਲਬ ਕਿ ਤਰਨਤਾਰਨ ਦੇ ਵਿੱਚ 854 ਹੈਕਟਰ ਤੇ ਕਪੂਰਥਲੇ ਦੇ ਵਿੱਚ 2000 ਹੈਕਟਰ, ਇਹ ਘੱਟ ਹੈ। ਤੇ ਜਿਹੜੇ ਸਭ ਤੋਂ ਵੱਧ ਨੇ, ਜਿੱਥੇ ਸਭ ਤੋਂ ਵੱਧ ਜ਼ਮੀਨ ਮਤਲਬ ਕਿ ਕਿਸਾਨਾਂ ਹੇਠੋਂ ਨਿਕਲੀ ਹੈ, ਖੇਤਾਂ ਹੇਠੋਂ, ਉਹ ਬਠਿੰਡਾ 1,71,816 ਹੈਕਟੇਅਰ ਜੀ। ਤੇ ਇਸੇ ਤਰ੍ਹਾਂ ਮਾਨਸਾ 5,500 ਹੈਕਟਰ, 5500 ਤੋਂ ਵੱਧ। ਸੋ ਇਸੇ ਤਰ੍ਹਾਂ ਮੋਗਾ ਜਿੱਥੇ 3,954, 4,000 ਹੈਕਟਰ। ਸੋ ਪੰਜਾਬ ਦੇ ਵਿੱਚੋਂ ਕੁੱਲ 2,82,660 ਏਕੜ ਜ਼ਮੀਨ ਆ ਜਿਹੜੀ ਖੇਤਾਂ ਥੱਲੇ ਨਿਕਲ ਚੁੱਕੀ ਆ। ਸੋ ਨਾ ਅਸੀਂ ਆਪਣਾ ਪਾਣੀ ਬਚਾ ਪਾ ਰਹੇ ਹਾਂ, ਨਾ ਅਸੀਂ ਖੇਤ ਬਚਾ ਪਾ ਰਹੇ ਹਾਂ, ਤੇ ਅਸੀਂ ਪੋਲਿਊਸ਼ਨ ਦੇ ਨਾਂ ਦੇ ਉੱਤੇ ਸਰਕਾਰੀ ਸਕੀਮਾਂ ਦੇ ਧੋਖੇ 'ਚ ਫਸਦੇ ਜਾ ਰਹੇ ਹਾਂ। ਸਰਕਾਰ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਜੇ ਬਜਟ 2 ਵਜੇ ਲੱਗੇ ਕਿ ਸੱਚਮੁੱਚ ਵਾਤਾਵਰਨ ਦਾ ਖੇਡ ਆ, ਤਾਂ ਉਹ ਪਹਿਲਾਂ ਗੱਡੀਆਂ ਤੇ ਕੰਟਰੋਲ ਕਰੇ, ਪਹਿਲਾਂ ਉਹ ਏਸੀਆਂ ਤੇ ਕੰਟਰੋਲ ਕਰੇ, ਪਹਿਲਾਂ ਉਹ ਭੱਠਿਆਂ ਤੇ ਕੰਟਰੋਲ ਕਰੇ, ਪਹਿਲਾਂ ਉਹ ਮਤਲਬ ਕਿ ਜਿਹੜੇ ਸੜਕਾਂ ਤੇ ਚੱਲਦੇ ਵਾਹਨ ਨੇ ਉਹਨਾਂ ਤੇ ਕੰਟਰੋਲ ਕਰੇ। ਸੋ ਸਿਰਫ ਤੇ ਸਿਰਫ ਕਿਸਾਨ ਇੱਕ ਆਸਾਨ ਟਾਰਗੇਟ ਬਣ ਜਾਂਦੇ ਨੇ ਤੇ ਉਹਨਾਂ ਨੂੰ ਨਿਸ਼ਾਨਾ ਵਿੱਢਿਆ ਜਾਂਦਾ। ਜੇਕਰ ਉਹਨਾਂ ਨੂੰ ਤੁਸੀਂ ਭਰਪਾਈ ਕਰੋ ਕਿ ਭਾਈ ਤੈਨੂੰ ਫਸਲ ਦਾ ਵੀ ਪੂਰਾ ਮੁੱਲ ਦੇਵਾਂਗੇ ਔਰ ਪਰਾਲੀ ਸਾੜਨ ਨਹੀਂ, ਤੂੰ ਇਹਦਾ ਮੁੱਲ ਵੀ ਦੇਵਾਂਗੇ, ਤਾਂ ਕਿਸਾਨ ਨੂੰ ਕੀ ਸ਼ੌਂਕ ਹੈ, ਕਿਉਂਕਿ ਉਹ ਧੂੰਆਂ ਉਹਦੇ ਘਰੇ ਵੀ ਤਾਂ ਆਉਂਦਾ, ਉਹ ਜ਼ਹਿਰ ਉਹਦੇ ਘਰੇ ਵੀ ਤਾਂ ਆਉਂਦਾ, ਉਹਦੇ ਵੀ ਤਾਂ ਬੱਚੇ ਨੇ। ਸੋ ਇਸ ਲਈ ਇਸ ਮਸਲੇ ਤੇ ਸਰਕਾਰਾਂ ਗੰਭੀਰ ਹੋਣ। ਆਹ ਤਜਵੀਜ਼ ਵੀ ਜੇਕਰ ਸਹੀ ਮਾਇਨੇ 'ਚ ਲਾਗੂ ਕਰਨੀ ਹੈ ਤਾਂ ਇਹਦੇ ਤੇ ਜ਼ੋਰ ਜਮਾਇਸ਼ ਹੋਵੇ, ਨਾ ਕਿ ਹੋਵੇ ਦਿਖਾਉਣ ਲਈ ਕਿ ਅਸੀਂ ਤਾਂ ਕੇਂਦਰ ਕੰਨੀ ਫਾਈਲ ਭੇਜਤੀ ਜੀ ਮੁੜ ਕੇ ਨਹੀਂ ਆਈ। ਸੋ ਭਗਵੰਤ ਮਾਨ ਨੂੰ ਇਸ ਮਸਲੇ ਤੇ ਪੈਰਵੀ ਵੀ ਕਰਨੀ ਪੈਣੀ ਹੈ। ਜੀ ਭਾਜੀ।